ਜੇ ਜੂਝ ਮਜੂਝ ਰਾਤ ਨੂੰ ਪੀਟੀਆਈ ਖਤਮ ਕਰਕੇ ਸੌਂਦੇ ਆ ਤੇ ਸਵੇਰੇ ਉੱਠਦਿਆਂ ਪਹਿਲੀ ਨਿਊਜ਼ ਪੀਟੀਆਈ ਤੋਂ ਸ਼ੁਰੂ ਹੁੰਦੀ ਆ। ਮੈਡਮ ਭੱਜੀ ਭੱਜੇਗੀ ਜਾ ਕੇ ਰਕਸ਼ੇ ਵਿੱਚ ਬਹਿ ਗਈ। ਰਕਸ਼ੇ ਵਾਲੇ ਨੇ ਕਿਹਾ ਮੈਡਮ ਕਿੱਥੇ ਜਾਣਾ? ਕਹਿੰਦੀ ਨੱਕ ਦੀ ਸਿਹਤ ਤੇ ਜਾਣ ਦੇ। ਉਹਨੇ ਰਕਸ਼ਾ ਹੀ ਮੁੱਦਾ ਮਾਰ ਦਿੱਤਾ। ਇੱਕ ਪਟਵਾਰੀ ਰਕਸ਼ੇ ਵਾਲੇ ਦੇ ਕੋਲ ਗਿਆ, ਜਾ ਕੇ ਉਹਨੂੰ ਆਂਦਾ ਜੀ ਮੈਂ ਸਮਨਾਬਾਦ ਜਾਣਾ ਤੇ ਕਿੰਨਾ ਕਿਰਾਇਆ? ਰਕਸ਼ੇ ਵਾਲੇ ਆਂਦਾ 250 ਰੁਪਈਆ। ਕਹਿੰਦਾ ਜੀ ਥੋੜਾ ਜਿਹਾ ਕਿਰਾਇਆ ਘਟਾ ਲਓ। ਕਹਿੰਦਾ ਨਹੀਂ ਕਾਕਾ ਕਿਰਾਇਆ ਨਹੀਂ ਘਟਣਾ। ਕਹਿੰਦਾ ਨਹੀਂ ਜੀ ਥੋੜਾ ਜਿਹਾ ਕਿਰਾਇਆ ਘਟਾ ਲਓ। ਉਹਨੇ ਕਿਹਾ ਕਾਕਾ ਤੇਲ ਬਹੁਤ ਮਹਿੰਗਾ ਵਾ। ਪਟਵਾਰੀ ਅੱਗੋਂ ਆਂਦਾ ਤੂੰ ਤੇਲ ਨਾ ਲਾਵੀਂ, ਰਕਸ਼ੇ ਵਾਲਾ ਫੈਸਲਾਬਾਦ ਦਾ ਸੀਗਾ। ਕਹਿੰਦਾ ਬੱਲਿਓ ਕਾਕਾ ਹੁਣ ਮੈਂ ਸੁੱਕਾ ਹੀ ਧੱਸੀ ਜਾਵਾਂ। ਇੱਕ ਬੰਦੇ ਦੇ ਦਿਮਾਗ ਦੀਆਂ ਨਾ 80% ਸ਼ਰੇਆਨਾ ਬੰਦ ਸੀਗੀਆਂ। ਉਹਨੇ ਇੱਕੋ ਹੀ ਫਿਲਮ 2 ਵਾਰੀ ਵੇਖ ਲਈ ਤੇ ਘਰਦਿਆਂ ਨਾਲ ਲੜ ਪਿਆ। ਕਹਿੰਦਾ ਤੁਸੀਂ ਮੈਨੂੰ ਕਾਪੀ ਵਿਖਾ ਦਿੱਤੀ ਆ। ਇਹ ਅਸੀਂ ਜ਼ਿੰਦਗੀ ਦਾ ਪਹਿਲਾ ਦਸੰਬਰ ਵੇਖ ਰਹੇ ਹਾਂ, ਜਿਹਦੇ ਵਿੱਚ ਨੌਜਵਾਨ ਦੁਖੀ ਸ਼ਾਇਰੀ ਕਰਨ ਦੀ ਬਜਾਏ 버ਗਰ ਪੀਜ਼ੇ ਖਾਣ ਦੀ ਬਜਾਏ ਦਿਨ ਰਾਤ ਮੁਖਾਲਫੀਨ ਦੀ ਮੰਜੀ ਠੋਕ ਰਹੇ ਆ। ਇਹਨੂੰ ਆਂਦੇ ਆ ਮੁਹੱਬਤੇ ਇਮਰਾਨ। ਬੱਲੇ ਵੀ ਬੱਲੇ ਸਦਕੇ ਜਾਵਾਂ ਰਕਸ਼ੇ ਵਾਲਿਆ ਤੇਰੇ। ਉਹਨੇ ਪੱਲਿਓਂ ਫਲੈਕਸ ਬਣਵਾ ਕੇ ਲਾਤੀ ਆ। ਹਰ ਨਾਸਤਾ ਬਜਾਏ ਨਰੀਨ ਰੋ ਰਹੀ ਹੈ। ਇੱਥੇ ਤੇ ਸ਼ਾਮੀ ਸ਼ਬਾਜ਼ ਸ਼ਰੀਫ ਵੀ ਰੋ ਰਿਹਾ ਵਾ। ਆਸਿਫ ਅਲੀ ਜ਼ਰਦਾਰੀ ਫਰਮਾਉਂਦਾ ਕਿ ਮੈਂ ਇਮਰਾਨ ਖਾਨ ਦੇ ਮੁਕਾਬਲੇ ਤੋਂ ਖੁਦ ਇਲੈਕਸ਼ਨ ਲੜੂੰਗਾ। ਓਏ ਸਾਲਿਆ ਤੂੰ ਮੀਆਂ ਵਾਲੀ ਦੇ ਕੁੱਕੜ ਨਾਲ ਨਹੀਂ ਲੜ ਸਕਦਾ, ਤੂੰ ਇਮਰਾਨ ਖਾਨ ਇਲੈਕਸ਼ਨ ਲੜਨਾ ਵਾ। ਸੁਭਾਨ ਅੱਲਾਹ। ਆਸਿਫ ਅਲੀ ਜ਼ਰਦਾਰੀ ਪਾਕਿਸਤਾਨ ਦੀ ਸਭ ਤੋਂ ਵੱਡੀ ਬਿਮਾਰੀ ਇਰਸ਼ਾਦ ਫਰਮਾ ਰਹੀ ਹੈ ਕਿ ਇਮਰਾਨ ਖਾਨ ਛਪਕਲੀ ਦੇ ਉੱਤੋਂ ਡਰਦਾ ਵਾ। ਸੁਭਾਨ ਅੱਲਾਹ ਸੁਭਾਨ ਅੱਲਾਹ। ਕਹਿਣ ਕੌਣ ਡਿਆ ਵਾ ਜਨਾਬ? ਜਿਹਨੂੰ ਅਦਾਲਤਾਂ ਬੁਲਾਉਂਦੀਆਂ ਸੀ ਤੇ ਵੀਲ ਚੇਅਰ ਦੇ ਉੱਤੇ ਬਹਿ ਕੇ ਆਉਂਦਾ ਸੀਗਾ ਜਨਾਬ। ਜਦੋਂ ਇਹਦੀ ਬੇਗਮ ਬੇਨਜ਼ੀਰ ਦਾ ਸਵਿਟਜ਼ਰਲੈਂਡ ਦੇ ਵਿੱਚ ਹਾਰ ਦਾ ਮਾਮਲਾ ਸੀਗਾ, 3 ਸਾਲ ਅਦਾਲਤਾਂ ਨੇ ਲਿਖ ਕੇ ਦਿੱਤਾ ਜਨਾਬ ਮੇਰੀ ਜਿਹੜੀ ਯਾਦਦਾਸ਼ਤ ਚਲੇ ਗਈ ਆ, ਮੈਂ ਪਾਗਲ ਹੋ ਗਿਆ ਵਾ। ਸੁਭਾਨ ਅੱਲਾਹ। ਬਹਾਦਰ ਏਡਾ ਵਾ ਜਨਾਬ ਜਿਸ ਤਰ੍ਹਾਂ ਮਗਰਮੱਛ ਦੇ ਮੂੰਹ ਦੇ ਵਿੱਚ ਬਾਹ ਪਾ ਕੇ ਬੈਠਾ ਰਹਿੰਦਾ। ਲੱਖ ਗੱਲ ਸੁਣ ਲਓ ਪਾਕਿਸਤਾਨੀਓ, ਜੇ ਤੁਸੀਂ ਸਕੂਨ ਨਾਲ ਰਹਿਣਾ ਚਾਹੁੰਦੇ ਜੋ ਤੇ PDM ਦਾ ਵਸਾ ਨਾ ਖਾਇਓ, ਇਹਨਾਂ ਤੁਹਾਨੂੰ ਫੇਰ ਲੁੱਟ ਲੈਣਾ ਜੋ।